ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਕੌਮਾਂਤਰੀ ਪੋਲਿਟਿਕਸ ਦੀ ਸੰਸਦ ਮੌਨਸੂਨ ਇਜਲਾਸ ਅੱਜ ਤੋਂ ਹੋਣ ਜਾ ਰਿਹਾ ਸ਼ੁਰੂ ਤੇ ਇਹਦੇ ਹੰਗਾਮਾ ਭਰਪੂਰ ਰਹਿਣ ਦੇ ਆਸਾਰ ਨੇ। ਦੂਜੇ ਪਾਸੇ ਜਿਹੜੀਆਂ 26 ਧਿਰਾਂ ਇੱਕ ਮੰਚ ਤਈਆਂ ਨੇ, ਉਹਨਾਂ ਨੇ ਵੀ ਬਿਲਕੁਲ ਇਹਨਾਂ ਮੌਨਸੂਨ ਇਜਲਾਸਾਂ ਦੇ ਮੱਦੇਨਜ਼ਰ ਜਿਹੜੀ ਆ ਉਹ ਜੀ। ਆਪਣੀ ਜੋ ਉਹਨਾਂ ਦੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਣਨੀਤੀ ਰਹਿਣੀ ਆ ਉਹਦੇ ਨੂੰ ਲੈ ਕੇ ਮੀਟਿੰਗਾਂ ਕਰ ਚੁੱਕੇ ਆ। ਬਿਲਕੁਲ ਪ੍ਰਵੀਨ ਜੀ, ਅੱਜ ਤੋਂ ਭਾਰਤੀ ਸਮੇਂ ਅਨੁਸਾਰ ਜੇਕਰ ਆਪਾਂ ਦੇਖੀਏ ਤਾਂ ਅੱਜ ਤੋਂ ਭਾਰਤੀ ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਤਾਂ ਐਨਡੀਏ ਔਰ ਇੰਡੀਆ ਨਾਮ ਦੇ ਦਲ ਆਪੋ ਆਪਣੇ ਗੱਠਜੋੜ ਵਧਾਉਣ ਲੱਗੇ ਨੇ। ਇੱਕ 26 ਹੈ, ਇੱਕ 38 ਹੈ, ਹਨਾ। ਠੀਕ ਸੋ ਹੈ ਉਹ ਜੀ। 'ਚ ਜ਼ੋਰ ਜਮਾਇਤ ਚੱਲ ਰਹੀ ਹੈ। ਦੂਏ ਪਾਸੇ ਕੱਲ ਸਾਰੇ ਦਲਾਂ ਦੇ ਲੀਡਰ ਬੈਠੇ ਸੀ, ਜਿਨ੍ਹਾਂ ਦੇ ਸੰਸਦ ਦੇ ਵਿੱਚ ਮੈਂਬਰ ਨੇ। ਉਹ ਸਾਰੇ ਦਲਾਂ ਦੀ ਸਰਬਦਲੀ ਬੈਠਕ ਹੋਈ ਸੀ ਤਾਂ ਕਿ ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਲੱਗਿਆ ਕਿ ਆਪਾਂ ਬੈਠਕ ਕਰਕੇ ਇੱਕ ਰਸਮ ਐ ਬਣੀ ਹੋਈ। ਸੋ ਉਸ ਰਸਮ ਦੇ ਹਵਾਲੇ ਨਾਲ ਕਿ ਬੈਠਕ ਕੀਤੀ ਹੈ ਜੀ, ਤਾਂ ਕਿ ਆਪਣਾ ਇਜਲਾਸ ਆ ਜਿਹੜਾ ਉਹ ਸਹੀ ਤਾਲਮੇਲ ਨਾਲ ਚਲਾਇਆ ਜਾ ਸਕੇ, ਉਹਦੀ ਅਪੀਲ ਕਰਨ ਲਈ। ਇੱਕ ਪਾਸੇ ਅਸੀਂ ਹੇਠਲੇ ਪੱਧਰ ਜੀ ਦੀ ਜੀ। ਰਾਜਨੀਤੀ ਕਰਦੇ ਹਾਂ, ਬੰਦੇ ਤੋੜ, ਐਮਐਲਏ ਤੋੜ, ਚਾਚੇ ਭਤੀਜੇ ਤੋੜ, ਭਰਾ ਤੋੜ, ਹੈ ਨਾ। ਸਾਰੇ ਰਿਸ਼ਤੇ ਨਾਤੇ ਖੰਡਿਤ ਕਰਕੇ ਅਸੀਂ ਕਹਿੰਦੇ ਕਿਸੇ ਦਾ ਸਰਕਾਰ ਜੀ ਡੇਗ ਲਈਏ, ਬਣਾ ਲਈਏ। ਤੇ ਦੂਏ ਪਾਸੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਸੰਸਦ ਮੈਂਬਰ ਇੱਕ ਸੁਰ ਦੇ ਵਿੱਚ, ਇੱਕ ਤਾਲਮੇਲ 'ਚ ਭਾਰਤ ਦੇ ਪੱਖ ਦੀ। ਠੀਕ ਹੈ ਜੀ, ਭਾਰਤ ਦੇ ਪੱਖ ਦੀ ਗੱਲ ਕਰਨ ਲਈ ਫਿਰ ਜੇ ਭਾਰਤ ਦੇ ਮਸਲਿਆਂ ਦੀ ਗੱਲ ਕਰ ਲਈ, ਜੇ ਸੂਬਿਆਂ ਦੇ ਮਸਲਿਆਂ ਦੀ ਗੱਲ ਕਰਨ ਲਈ ਹਰ ਸੰਸਦ ਮੈਂਬਰ ਚੁਣ ਕੇ ਆਇਆ ਤਾਂ ਹਰ ਇੱਕ ਸੰਸਦ ਮੈਂਬਰ ਦੀ ਸੁਣ ਲਓ। ਕਹਿੰਦੇ ਨਾ ਬੋਲੇਗੀ ਬਿਲਕੁਲ। ਸੱਤਾਧਾਰੀ ਧਿਰ, ਵਿਰੋਧੀ ਧਿਰ ਤਾਂ ਬਾਈਕਾਟ ਕਰੇ, ਨਾਰੇ ਲਾਵੇ ਤੇ ਬਾਹਰ ਕੱਢ ਦਈਏ। ਤੇ ਫਿਰ ਸੁਣੋ, ਉਹਨਾਂ ਦੇ ਮੁੱਦਿਆਂ ਤੇ ਵੀ ਆ ਜਾਓ। ਇਸ ਵਾਰ ਜੀ। ਸੰਸਦ ਦਾ ਮਾਨਸੂਨ ਇਜਲਾਸ ਇੱਕ ਵਾਰ ਫਿਰ ਹਗਾਮਾ ਭਰਪੂਰ ਹੋਏਗਾ। ਉਹ ਚਾਹੇ ਮਤਲਬ ਕਿ ਨਰਿੰਦਰ ਮੋਦੀ ਦੀ ਵਿਦੇਸ਼ ਫੇਰੀ ਨੂੰ ਲੈ ਕੇ ਹੋਵੇ, ਵਿਦੇਸ਼ ਫੇਰੀ ਤੇ ਜੀ। ਪੁੱਛੇ ਗਏ ਸਵਾਲ ਨੂੰ ਲੈ ਕੇ ਹੋਵੇ, ਹੈ ਨਾ। ਉਹ ਚਾਹੇ ਰਾਹੁਲ ਗਾਂਧੀ ਦੀ ਉਹ ਮੈਂਬਰੀ ਖਤਮ ਕਰਨ ਨੂੰ ਲੈ ਕੇ ਹੋਵੇ, ਉਹ ਚਾਹੇ ਐਨਡੀਏ ਨੂੰ ਲੈ ਕੇ ਹੋਵੇ, ਉਹ ਚਾਹੇ ਇੰਡੀਆ ਨੂੰ ਲੈ ਕੇ ਹੋਵੇ, ਉਹ ਚਾਹੇ ਜਿਹੜਾ ਮਨੀਪੁਰ ਦੇ ਵਿੱਚ ਜੋ ਹਗਾਮਾ, ਜੋ ਕਾਰਾ ਵਾਪਰ ਰਿਹਾ ਉਸ ਨੂੰ ਲੈ ਕੇ ਹਾਂਜੀ ਹਾਂਜੀ। ਹੋਵੇ, ਤੇ ਇਹ ਸਭ ਦੇ ਦਰਮਿਆਨ ਹੀ ਚਾਹੇ ਆ ਸਿਵਲ ਕੋਡ ਨੂੰ ਲੈ ਕੇ ਹੋਵੇ, ਤੇ ਸਭ ਤੋਂ ਅਹਿਮ ਪੰਜਾਬ, ਹਰਿਆਣਾ, ਹਿਮਾਚਲ, ਹੈ ਨਾ, ਦਿੱਲੀ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਹੜ੍ਹ ਆਇਆ, ਉਸ ਹੜ੍ਹ ਨੂੰ ਲੈ ਕੇ ਵੀ ਹਗਾਮਾ ਭਰਪੂਰ ਹੋਣ ਦੀ ਇਸਦੀ ਪੂਰੀ ਆਸ ਹੈ। ਔਰ ਪਰ ਸਰਕਾਰ ਕਹਿੰਦੀ ਜੀ ਸਾਡੀ ਤਿਆਰੀ ਹੈ। ਠੀਕ ਹੈ। ਵਿਰੋਧੀ ਕਹਿੰਦੇ ਅਸੀਂ ਸਵਾਲ ਖੜੇ ਕਰਾਂਗੇ, ਅਸੀਂ ਵਿਰੋਧ ਕਰਾਂਗੇ। ਦਿੱਲੀ ਵਾਲੇ, ਕੇਜਰੀਵਾਲ ਵਾਲੇ ਕਹਿੰਦੇ ਅਸੀਂ ਵੀ ਆਪਣੇ ਆਰਡੀਨੈਂਸ ਨੂੰ ਲੈ ਕੇ ਮੁੱਦਾ ਬਣਾਉਣਾ ਹੈ। ਪੰਜਾਬ ਦੇ ਸੂਬਿਆਂ ਦੇ ਐਮਪੀ ਕਹਿੰਦੇ ਅਸੀਂ ਪੰਜਾਬ ਦੇ ਫੰਡਾਂ ਨੂੰ ਲੈ ਕੇ ਵੀ ਸਵਾਲ ਕਰਨਾ ਹੈ, ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਵੀ ਸਵਾਲ ਕਰਨਾ ਹੈ। ਸੋ ਪੂਰੀ ਤਿਆਰੀ ਹੈ ਜੀ। ਪਰ ਵਿਰੋਧੀਆਂ ਦੀ ਤਿਆਰੀ ਦੇ ਮੁਕਾਬਲੇ ਸਰਕਾਰ ਕਹਿੰਦੀ ਸਾਡੀ ਪੂਰੀ ਤਿਆਰੀ ਹੈ। ਸਰਕਾਰ ਦੀ ਤਿਆਰੀ ਕੀ ਹੈ ਜੀ? ਕਹਿੰਦੇ 31 ਬਿੱਲ ਤਿਆਰ, ਅਸੀਂ ਤਾਂ ਪਾਸ ਹੀ ਕਰਾਉਣੇ ਆ। ਠੀਕ ਹੈ। ਪਾਓ ਰੋਲਾ, ਸਾਡੇ ਕੋਲ ਬਹੁਮਤ ਹੈਗਾ। ਰੋਲਾ 1 ਦਿਨ ਪਾ ਲਓ, 2 ਦਿਨ ਪਾ ਲਓ, ਅਸੀਂ ਫਿਰ ਘੰਟਿਆਂ 'ਚ ਬਿੱਲ ਪਾਸ ਕਰਕੇ ਪਰੇ ਮਾਰਦੇ ਹਾਂ। ਫਿਰ ਅਸੀਂ ਕਿਸੇ ਨੂੰ ਪੁੱਛਦੇ ਵੀ ਨਹੀਂ। ਸੋ ਇਸ ਲਈ ਉਹਨਾਂ ਨੇ 31 ਬਿੱਲ ਆਪਣੇ ਪਾਸ ਕਰਾ ਲੈਣੇ ਆ ਜੀ। ਹਗਾਮੇ ਜ਼ਰੂਰ ਹੋਣਗੇ ਜੀ। ਪੰਜਾਬ ਦੇ ਇਸ ਬਾਰੇ ਦੇਖਣ ਵਾਲੀ ਗੱਲ ਹੋਗੀ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ 13 ਮੈਂਬਰ ਨੇ ਜੀ ਲੋਕ ਸਭਾ ਦੇ ਵਿੱਚ, 7 ਮੈਂਬਰ ਨੇ ਜੀ ਸਾਡੇ ਰਾਜ ਸਭਾ 'ਚ। 7 ਦੇ 7 ਤਾਂ ਇੱਕੋ ਪਾਰਟੀ ਦੇ ਨੇ। ਚਲੋ ਉਹਨਾਂ ਦੀ ਸੁਰਤਾਂ ਪੱਕੀ ਮਿਲੀ। ਪਰ ਇਸ ਵਾਰ ਦੇਖਣਾ ਹੋਵੇਗਾ ਕਿ ਪੰਜਾਬ ਜਿਸ ਸਥਿਤੀ ਚੋਂ ਲੰਘਿਆ, ਜਿਸ ਮੁਸ਼ਕਲ ਚੋਂ ਲੰਘਿਆ, ਜਿਹੜੇ ਹਾਲਾਤ ਚੋਂ ਲੰਘ ਰਿਹਾ, ਅਜੇ ਵੀ ਸਥਿਤੀ ਸਹੀ ਨਹੀਂ ਹੈ। ਇਹਦੇ ਲਈ ਕਿਸ ਪਹਿਲੂ ਤੇ 13 ਦੇ 13 ਇੱਕ ਸੁਰ 'ਚ ਪੰਜਾਬ ਦੇ ਹਵਾਲੇ ਨਾਲ ਗੱਲ ਕਰਨਗੇ, ਅਜੇ ਵੀ ਇੱਕ ਦੂਜੇ ਦੀ ਲੱਤਾਂ ਹੀ ਖਿੱਚਣੀਆਂ ਕਿ ਤੂੰ ਬਹਿ ਜਾ, ਮੈਂ ਗੱਲ ਕਰਦਾ, ਮੈਂ ਬੋਲਣਾ ਤਾਂ ਤੂੰ ਨਹੀਂ ਬੋਲਣਾ। ਇਸ ਮੌਕੇ ਸਭ ਤੋਂ ਵੱਧ ਮੈਂਬਰ ਪਾਰਲੀਮੈਂਟ ਅਜੇ ਵੀ ਕਾਂਗਰਸ ਕੋਲੇ ਨੇ ਪੰਜਾਬ 'ਚ। 13 ਚੋਂ 7 ਨੇ। ਠੀਕ ਹੈ। 8 ਸੀ, 8 ਚੋਂ 1 ਜਲੰਧਰ ਵਾਲੀ ਸੀਟ ਹਾਰ ਗਏ। ਸੋ 7 ਰਹਿ ਗਏ। ਉਸ ਤੋਂ ਬਾਅਦ ਅਕਾਲੀ ਦਲ ਕੋਲ ਵੀ 2 ਨੇ, ਬੀਜੇਪੀ ਕੋਲ ਵੀ 2 ਨੇ, ਆਮ ਆਦਮੀ ਪਾਰਟੀ ਕੋਲ 1 ਹੈ, ਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲ ਵੀ 1 ਹੈ। ਸੋ ਇਹ ਸਾਰਾ ਅਕਾਲੀ ਦਲ ਦੇ ਕੋਲ 2 ਨੇ, 2 ਦੇ 2 ਹੀ ਉੱਥੇ ਜਾਣਗੇ, ਹੈ ਨਾ। ਇਸੇ ਤਰ੍ਹਾਂ ਜੇ ਬੀਜੇਪੀ ਦੇ ਨੇ ਤਾਂ ਉਹ 2 ਨੇ, ਪਰ ਬੋਲਣਗੇ 3 ਉੱਥੇ ਉਹਨਾਂ ਦੇ। ਪ੍ਰਨੀਤ ਕੌਰ ਨੂੰ ਵੀ ਉੱਧਰ ਹੀ ਗਿਣਨਾ ਪਊਗਾ ਨਾ ਤੁਹਾਨੂੰ। ਬਿਲਕੁਲ। ਸੋ ਇਹ ਇਸ ਲਈ ਉਹ ਬੋਲਣਗੇ 3, ਤੇ ਬਾਕੀ ਨਵਾਂ ਜਿੱਤ ਕੇ ਜਲੰਧਰ ਵਾਲਾ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਸਿਮਰਜੀਤ ਮਾਨ ਹੋਰੀ ਦੁਬਾਰਾ ਨੇ ਉੱਥੇ। ਸੋ ਇਸ ਲਈ ਕਾਂਗਰਸ ਦੇ 7 ਹੁੰਦਿਆਂ ਵੀ 6 ਨੇ, ਸਮਝ ਲਓ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕੀ ਇਹ 13 ਦੀ 13 ਇੱਕ ਸੁਰ 'ਚ ਪੰਜਾਬ ਲਈ ਗੱਲ ਕਰਦੇ ਨੇ ਕਿ ਅਜੇ ਵੀ ਪਾਰਟੀਆਂ ਦਾ ਝੰਡਾ ਚੱਕ ਕੇ ਰੱਖਦੇ ਨੇ ਅੰਦਰ। ਇਹਦੇ ਪਰ ਵੀ ਨਜ਼ਰ ਰੱਖਣੀ ਪਏਗੀ। ਸੋ ਮਾਨਸੂਨ ਦਾ ਸੈਸ਼ਨ ਇਸ ਵਾਰ ਖਾਸਾ ਹਗਾਮੇ ਭਰਪੂਰ, ਖਾਸਾ ਤਣਾਅਪੂਰ ਤੇ ਖਾਸਾ 2024 ਨੂੰ ਲੈ ਕੇ ਇੱਕ ਤਰ੍ਹਾਂ ਦੇ ਰੋਡ ਮੈਪ ਵਜੋਂ ਵੀ ਦੇਖਿਆ ਜਾ ਰਿਹਾ ਕਿ ਉਸ ਦੀ ਰੂਪਰੇਖਾ ਵੀ ਬੀਜੇਪੀ ਨੇ ਗੁਣਗਾਨ ਗਣਾਉਣਾ, ਆਪਣਾ ਪਿਛਲੇ ਸਾਲ ਦਾ ਰਿਪੋਰਟ ਕਾਰਡ ਇਸ ਢੰਗ ਨਾਲ ਪੇਸ਼ ਕਰਨਾ, ਔਰ ਵਿਰੋਧੀਆਂ ਨੂੰ ਟਿੱਚ ਜਾਣ ਕੇ ਉਹਨਾਂ ਨੂੰ ਜ਼ੀਰੋ ਦਿਖਾ ਕੇ ਉਹਨਾਂ ਦੇ ਹਵਾਲੇ ਨਾਲ ਕਹਿੰਦੇ ਜੀ ਇਹ ਤਾਂ ਕੁਛ ਨਹੀਂ ਆਏ, ਇਹ ਤਾਂ ਨਾਂ ਬਦਲ ਕੇ ਆਏ ਨੇ। ਸੋ ਇਸ ਲਈ ਉਧਰ ਇਸ ਇੰਡੀਆ ਦੇ ਨਾਂ ਦੇ ਹਵਾਲੇ ਨਾਲ ਇੱਕ ਪਟੀਸ਼ਨ ਵੀ ਪੈ ਗਈ ਹੈ ਕਿ ਨਾਂ ਸਹੀ ਨਹੀਂ ਹੈ ਜੀ, ਕੱਲ ਨੂੰ ਇਹਦੀ ਬਦਨਾਮੀ ਹੋਊਗੀ ਜੀ, ਬੋਲਿਆ ਉਲਝ ਜੁਲ ਜਾਊਗਾ। ਜੇ ਇਹ ਗੱਲ ਹੈ ਫਿਰ ਭਾਰਤੀ ਤਾਂ ਭਾਰਤ ਤੋਂ ਆਧਾਰ ਤੇ ਬਣਿਆ ਨਾ ਹੈ, ਫਿਰ ਭਾਰਤੀ ਜਨਤਾ ਪਾਰਟੀ ਤਾਂ ਲਾਈ ਫਿਰਦੇ ਹੋ। ਇਸ ਲਈ ਇਹ ਆਉਣ ਵਾਲੇ ਮਾਮਲੇ 'ਚ ਇਸ ਤਰ੍ਹਾਂ ਹੀ ਵੱਧ ਸਕਦਾ। ਪਰ ਇਹਨਾਂ 13 ਤੇ
7 ਦੇ ਵਿੱਚੋਂ ਜੀ ਜਿਹੜੇ ਸਾਡੇ 20 ਨੇ ਉਹਨਾਂ ਚੋਂ ਇੱਕ ਰਾਜ ਸਭਾ ਮੈਂਬਰ ਨੇ ਫਿਲਹਾਲ ਚਿੱਠੀ ਲਿਖੀ ਹੈ ਕਿ ਮੈਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ ਮੇਰੇ ਲਈ ਹੜ੍ਹਾਂ ਦਾ ਮਾਮਲਾ ਬਹੁਤ ਗੰਭੀਰ ਹੈ। ਉਹ ਨੇ ਜੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ। ਠੀਕ ਹੈ ਉਹ ਜੀ। ਕਹਿੰਦੇ ਜੀ ਮੈਂ ਪਾਣੀ ਬਚਾਉਣ ਲਈ, ਹੜ੍ਹ ਦੇ ਨੱਕੇ ਲਾਉਣ ਲਈ, ਉਹ ਸੇਵਾ ਨਿਭਾਉਣ ਲਈ ਮੈਂ ਜੁਟਿਆ ਹੋਇਆ, ਇਸ ਲਈ ਮੈਂ ਸ਼ਾਇਦ ਆ ਨਾ ਸਕਾਂ, ਮੈਨੂੰ ਛੁੱਟੀ ਦਿੱਤੀ ਜਾਵੇ। ਇੱਕ ਪਾਸੇ ਉਹਨਾਂ ਨੇ ਇਸ ਸੇਵਾ ਦੇ ਲਈ ਛੁੱਟੀ ਮੰਗੀ ਆ, ਦੂਏ ਪਾਸੇ ਪੰਜਾਬ ਦਾ ਹੀ ਸਰਕਾਰ ਦਾ ਡਰੇਨ ਵਿਭਾਗ ਹੈ ਜਿਹੜਾ ਉਹ ਜੀ ਉਹਨਾਂ ਤੋਂ ਨਾਰਾਜ਼ ਵੀ ਹੈ ਤੇ ਸ਼ਿਕਾਇਤ ਵੀ ਉਹਨਾਂ ਦੀ ਕਿ ਬਾਬੇ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ, ਇਹਦੇ ਲਈ ਵੀ ਸਥਿਤੀ ਮਾੜੀ ਹੋਈ ਹੈ। ਜੀ ਜੀ। ਉਹ ਕਹਿੰਦੇ ਜੀ ਜਲੰਧਰ ਦੀ ਤਹਿਸੀਲ ਜਿਹੜੀ ਲੋਹੀਆਂ ਹੂੰ ਤੇ ਤੁਸੀਂ ਬੰਨ ਹੈ ਸਤਲੁਜ ਦੇ ਉੱਤੇ ਨਾ, ਹੂੰ ਜਿਹੜਾ ਉਹ ਤੁਸੀਂ ਬੰਨ ਹੈ, ਉਹ ਕਹਿੰਦੇ ਜੀ ਉਹਦਾ ਚੰਗਾ ਭਲਾ ਕੰਮ ਚੱਲਦਾ ਸੀ। ਕਹਿੰਦੇ ਜੀ ਡਰੇਨ ਵਿਭਾਗ ਕਹਿੰਦਾ ਕਿ ਬਾਬੇ ਨੇ ਰਕਾਤਾ, ਠੀਕ ਹੈ। ਆਇਆ ਵੀ ਤੇ ਸਾਨੂੰ ਕਰ ਨਹੀਂ ਦਿੱਤਾ, ਉਹਦੇ ਚੱਕਰ ਸਾਡਾ ਠੇਕੇਦਾਰ ਵੀ ਭੱਜ ਗਿਆ। ਇਸ ਲਈ ਜੀ ਉਹ ਇੱਧਰ ਇਹ ਮੋਰਚਾ ਖੋਲ ਕੇ ਸੋ ਬਾਬਾ ਵਿਵਾਦਾਂ 'ਚ ਵੀ ਆ ਗਏ ਜੀ। ਇੱਧਰ ਇੱਕ ਪਾਸੇ ਬਾਬਾ ਜੀ ਕਹਿੰਦੇ ਮੈਂ ਸੇਵਾ ਕਰਨੀ ਹੈ, ਇਸ ਲਈ ਮੈਂ ਜਾਣਾ ਨਹੀਂ, ਦੂਜੇ ਪਾਸੇ ਡਰੇਨ ਵਿਭਾਗ ਕਹਿੰਦਾ ਕਿ ਬਾਬੇ ਕਾਰਨ ਖਾਸਾ ਨੁਕਸਾਨ ਹੋ ਰਿਹਾ ਸਾਡਾ ਵੀ ਤੇ ਲੋਕਾਂ ਦਾ ਵੀ। ਸੋ ਇਹ ਮਾਮਲਾ ਆਉਣ ਵਾਲੇ ਸਮੇਂ 'ਚ ਰਾਜਨੀਤਿਕ ਰੂਪ ਵੀ ਲੈ ਸਕਦਾ ਜੀ। ਇਹ ਵੀ ਦੇਖਣਯੋਗ ਹੋਵੇਗਾ ਸ਼ਰਮਾ ਜੀ ਕਿ ਇਹਨਾਂ ਦੇ ਵਿੱਚੋਂ ਜਿਹੜੇ 7 ਤੇ 20, 13 ਤੇ 20 ਬਣਦੇ ਨੇ ਟੋਟਲ, ਇਹਨਾਂ ਦੇ ਵਿੱਚੋਂ ਕਿੰਨੇ ਬੰਦੇ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕੇਜ ਮੰਗਦੇ ਨੇ, ਵਾਹ ਕਿੰਨੇ ਬੰਦੇ ਬਿਲਕੁਲ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਬਾਰੇ ਉੱਥੇ ਧੜੱਲੇ ਦੇ ਨਾਲ ਬੋਲਦੇ ਨੇ ਤੇ ਕੇਂਦਰ ਸਰਕਾਰ ਤੋਂ ਹੱਕ ਹਕੂਕ ਦੇ ਨਾਲ ਜਿਹੜਾ ਪੈਸਾ ਉਹ ਮੰਗਦੇ ਨੇ। ਬਿਲਕੁਲ ਜੀ।